ਯਾਦ ਰੱਖੋ, ਜਿਹੜਾ ਬੰਦਾ ਤੁਹਾਨੂੰ ਹਰਾਉਣਾ ਚਾਹੁੰਦਾ ਹੈ ਨਾ, ਉਹ ਵਜ੍ਹਾ ਨਹੀਂ, ਬਹਾਨਾ ਲੱਭਦਾ ਹੈ। ਗੱਲ ਪੂਰੀ ਸੁਣਨੀ ਹੈ, ਇਨਸ਼ਾਅੱਲਾ ਚੰਗਾ ਸਬਕ ਹਾਸਲ ਹੋਵੇਗਾ। ਉਹ ਇੱਕ ਬੰਦਾ ਸੀ ਤੇ ਉਹਨੇ ਕੁੱਕੜ ਰੱਖਿਆ ਹੋਇਆ ਸੀ, ਤੇ ਕੁੱਕੜ ਨੂੰ ਪਿਆਰ ਵੀ ਬੜਾ ਕਰਦਾ ਸੀ। ਤੇ ਇੱਕ ਦਿਨ ਉਹਦਾ ਦਿਲ ਕੀਤਾ ਗੋਸ਼ਤ ਖਾਣ ਨੂੰ, ਤੇ ਸੋਚਦਾ ਯਾਰ ਹੁਣ ਕੀ ਕਰਾਂ। ਤੇ ਉਹ ਨਾ ਕੁੱਕੜ ਕੋਲ ਗਿਆ ਤੇ ਕੁੱਕੜ ਨੂੰ ਜਾ ਕੇ ਇਹ ਗੱਲ ਆਂਦਾ ਕਿ ਅੱਜ ਤੂੰ ਬਾਂਗ ਨਹੀਂ ਦੇਣੀ, ਨਹੀਂ ਤਾਂ ਮੈਂ ਤੈਨੂੰ ਜ਼ਿਬਾ ਕਰਕੇ ਖਾ ਜਾਵਾਂਗਾ। ਤੇ ਕੁੱਕੜ ਨੇ ਪਰ ਜਿਹਾ ਛੰਡੇ ਤੇ ਚੁੱਪ ਕਰਕੇ ਬਹਿ ਗਿਆ। ਦੂਸਰੇ ਦਿਨ ਸੋਚਦਾ ਕਿ ਇਹਨੇ ਤੇ ਬਾਂਗ ਨਹੀਂ ਦਿੱਤੀ। ਫਿਰ ਉਹ ਕੁੱਕੜ ਕੋਲ ਗਿਆ ਤੇ ਕੁੱਕੜ ਨੂੰ ਜਾ ਕੇ ਆਂਦਾ, ਤੂੰ ਜਿਹੜੇ ਆ ਪਰ ਛੰਡੇ ਨੇ ਨਾ, ਇਹ ਪਰ ਵੀ ਨਹੀਂ ਛੱਡਣੇ, ਨਹੀਂ ਤੇ ਮੈਂ ਤੈਨੂੰ ਵੱਢ ਕੇ ਖਾ ਜਾਵਾਂਗਾ। ਤੇ ਅਗਲਾ ਦਿਨ ਹੋਇਆ ਤੇ ਉਹ ਕੁੱਕੜ ਨੇ ਨਾ ਐਵੇਂ ਧੌਣ ਜੀ ਲਾ ਕੇ ਤੇ ਬਹਿ ਗਿਆ। ਤੇ ਫਿਰ ਉਹ ਸੋਚਦਾ ਕਿ ਇਹਨੇ ਤੇ ਅੱਜ ਪਰ ਵੀ ਨਹੀਂ ਛੱਡੇ। ਤੇ ਫਿਰ ਉਹ ਕੁੱਕੜ ਕੋਲ ਗਿਆ ਤੇ ਕੁੱਕੜ ਨੂੰ ਜਾ ਕੇ ਆਂਦਾ, ਤੂੰ ਜਿਹੜੀ ਆ ਧੌਣ ਜੀ ਲਾਈ ਹੈ ਨਾ, ਸਵੇਰੇ ਇਹ ਵੀ ਨਹੀਂ ਲਾਉਣੀ, ਨਹੀਂ ਤੇ ਮੈਂ ਤੈਨੂੰ ਜ਼ਿਬਾ ਕਰਕੇ ਖਾ ਜਾਵਾਂਗਾ। ਉਹ ਅਗਲਾ ਦਿਨ ਹੋਇਆ ਤੇ ਕੁੱਕੜ ਨੇ ਧੌਣ ਵੀ ਨਾ ਲਾਈ। ਤੇ ਉਹ ਸੋਚਦਾ ਵੀ ਯਾਰ ਇਹਨੇ ਤੇ ਅੱਜ ਧੌਣ ਵੀ ਨਹੀਂ ਲਾਈ। ਉਹ ਫਿਰ ਕੁੱਕੜ ਕੋਲ ਗਿਆ ਚਲਾ ਤੇ ਜਾ ਕੇ ਉਹਨੂੰ ਆਂਦਾ ਕਿ ਮੈਨੂੰ ਅੱਜ ਸ਼ਾਮ ਨੂੰ ਆਂਡਾ ਚਾਹੀਦਾ, ਜੇ ਤੂੰ ਆਂਡਾ ਨਾ ਦਿੱਤਾ ਤੇ ਮੈਂ ਤੈਨੂੰ ਜ਼ਿਬਾ ਕਰਕੇ ਖਾ ਜਾਵਾਂਗਾ। ਉਹ ਕੁੱਕੜ ਨੂੰ ਆਂਦਾ ਕਿ ਮੈਂ ਕੁੱਕੜ ਹਾਂ, ਕੁੱਕੜੀ ਨਹੀਂ। ਨਾਲੇ ਉਹ ਰੋਣ ਲੱਗ ਪਿਆ। ਮਾਲਕ ਉਹਨੂੰ ਪੁੱਛਦਾ ਵੀ ਹੁਣ ਰੋਣਾ ਕਿਉਂ ਹੈ। ਕੁੱਕੜ ਆਂਦਾ ਮੈਂ ਰੋਂਦਾ ਨਹੀਂ, ਮੈਂ ਪਛਤਾਨਾ ਪਿਆ ਕਿ ਮੈਂ ਪਹਿਲੇ ਦਿਨ ਹੀ ਤੇਰੀ ਗੱਲ ਨਾ ਮੰਨਦਾ ਤੇ ਕੁਛ ਕਰਕੇ ਮਰ ਜਾਂਦਾ ਤੇ ਮੈਨੂੰ ਫਖਰ ਹੁੰਦਾ। ਇਹ ਗੱਲ ਕੁੱਕੜ ਵਾਸਤੇ ਨਹੀਂ ਸੀ, ਅੱਗੇ ਤੁਸੀਂ ਖੁਦ ਸਮਝਦਾਰ ਹੋ।